ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਪਿੱਛੇ ਜਿਹੇ ਕਲੀਨ ਚਿੱਟਾਂ ਦੀ ਗੱਲ ਕਰਦੇ ਸੀ ਵੀ ਇਸ ਸਰਕਾਰ ਨੇ ਹਜੇ ਕਲੀਨ ਚਿੱਟ ਨਹੀਂ ਦਿੱਤੀ। ਪਰ ਜਿਹੜਾ ਲੁਧਿਆਣੇ ਦੇ ਵਿੱਚ ਗੈਸ ਕਾਂਡ ਹੋਇਆ, ਉਸ ਦੇ ਵਿੱਚ ਸਾਰੀਆਂ ਫੈਕਟਰੀਆਂ ਨੂੰ ਹੀ ਕਲੀਨ ਚਿੱਟ ਮਿਲ ਗਈ ਹੈ। ਬਿਲਕੁਲ ਜੀ, ਇਹ ਫੌਰੀ ਰਾਹਤ ਕਹਿ ਸਕਦੇ ਆ ਤੁਸੀਂ ਕਿ ਹਾਂ ਫੌਰੀ ਰਾਹਤ ਵੀ ਆ ਤੇ ਸ਼ੁਰੂਆਤੀ ਤੌਰ ਤੇ ਇੱਕ ਕਲੀਨ ਚਿੱਟ ਵੀ ਆ। ਪਿਛਲੇ ਦਿਨੀ ਲੁਧਿਆਣਾ 'ਚ ਜੋ ਗੈਸ ਕਾਂਡ ਵਾਪਰਿਆ ਉਹਦੀਆਂ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਸੀ, ਜੋ ਉੱਥੋਂ ਦੇ ਸਥਾਨਕ ਲੋਕਾਂ ਦੇ ਹਵਾਲੇ ਨਾਲ ਜਾਂ ਸਰਕਾਰੀ ਅਦਾਰਿਆਂ ਦੇ ਹਵਾਲੇ ਜੋ ਪਤਾ ਲੱਗਦਾ ਸੀ, ਉਹਦਾ ਮੁੱਢਲਾ ਕਾਰਨ ਇਹੋ ਮੰਨਿਆ ਜਾ ਰਿਹਾ ਸੀਗਾ ਕਿ ਉਹਦੇ ਪਿੱਛੇ ਜਿਹੜੀਆਂ ਉਸ ਖੇਤਰ ਦੀਆਂ ਫੈਕਟਰੀਆਂ ਨੇ ਉਹ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ, ਟਰੀਟਮੈਂਟ ਪਲਾਂਟ ਨਹੀਂ ਲਾਏ ਹੋਏ, ਉਹ ਸਾਰਾ ਸੀਵਰੇਜ 'ਚ ਜ਼ਹਿਰੀਲਾ ਪਦਾਰਥ, ਆਪਣੀਆਂ ਗੈਸਾਂ, ਉਹ ਸਾਰਾ ਜਿਹੜੀਆਂ ਭਾਰੀ ਧਾਤਾਂ ਨੇ ਉਹ ਸਾਰਾ ਰਿਲੀਜ਼ ਕਰ ਦਿੰਦੀਆਂ ਨੇ, ਜਿਹਦਾ ਨਤੀਜਾ ਕਿ ਉਹ ਗੈਸ ਇਕੱਠੀ ਹੁੰਦੀ ਰਹੀ ਤੇ ਉਹ ਗੈਸ ਉਦਣ ਲੀਕ ਕਰ ਗਈ ਕਿ ਸੀਵਰੇਜ ਬਲੌਕ ਹੋ ਗਿਆ ਜਾਂ ਇਹ ਕਾਰਨ। ਪਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਉੱਥੇ ਮੁੱਢਲੇ ਤੌਰ ਦੇ ਉੱਤੇ ਜਿਹੜੇ ਨਿਸ਼ਾਨੇ ਤੇ ਆ ਰਹੇ ਸੀ, ਉਹ ਚਾਹੇ ਨਗਰ ਨਿਗਮ ਦੇ ਮੁਲਾਜ਼ਮ ਆ ਰਹੇ ਸੀ, ਚਾਹੇ ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਸੀ, ਚਾਹੇ ਖਾਸ ਕਰਕੇ ਪੋਲਿਊਸ਼ਨ ਵਿਭਾਗ ਆ ਰਿਹਾ ਸੀ। ਸੋ ਇਹਨਾਂ ਦੇ ਅਧਿਕਾਰੀ ਆਪਣਾ ਪੱਲਾ ਬਚਾਉਣ ਲਈ ਲਗਾਤਾਰ ਮੰਤਰੀਆਂ, ਸੰਤਰੀਆਂ, MLA, ਸੱਤਾ ਦੇ ਨੇੜਲੇ ਲੋਕਾਂ ਦੇ ਬੂਹੇ ਖੜਕਾ ਰਹੇ ਨੇ ਉਸ ਦਿਨ ਦੇ। ਤੇ ਇੱਧਰ ਨਾਲ ਦੀ ਨਾਲ ਇਨਕੁਆਇਰੀਆਂ ਵੀ ਚੱਲ ਰਹੀਆਂ ਨੇ। ਇਨਕੁਆਇਰੀਆਂ ਦੇ ਵਿੱਚ ਉੱਥੋਂ ਦੀ DC ਨੇ ਕਹਿੰਦੇ ਕਿ ਮੁੱਢਲੀ ਰਿਪੋਰਟ ਜਿਹੜੀ ਤਿਆਰ ਕੀਤੀ ਹੈ, ਬੇਸ਼ੱਕ ਅਜੇ ਪੂਰੀ ਜਾਂਚ ਹੋਣੀ ਹੈ ਵੱਡੇ ਪੱਧਰ ਦੇ ਉੱਤੇ, ਉਹ ਵੱਖ-ਵੱਖ ਜਿਹੜੇ ਲੈਬੋਰਟਰੀ ਮਾਹਰ ਨੇ, ਵਿਗਿਆਨੀ ਨੇ, ਉਹ ਵੀ ਉਹ ਸੈਂਪਲਾਂ ਦੀ ਜਾਂਚ ਅਜੇ ਆਪਣੇ ਪੱਧਰ ਤੇ ਕਰ ਰਹੇ ਨੇ, ਉਹਨੂੰ ਆਉਣ ਵਾਲਾ ਸਮਾਂ ਲੱਗ ਸਕਦਾ। ਪਰ ਮੁੱਢਲੀ ਰਿਪੋਰਟ ਜਿਹੜੀ ਉੱਥੋਂ ਦੀ DC ਨੇ ਕਹਿੰਦੇ ਭੇਜੀ ਆ, ਉਹਦੇ ਵਿੱਚ ਇੱਕ ਤਰ੍ਹਾਂ ਦਾ ਫੈਕਟਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਆ। ਕਹਿੰਦੇ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਜੇ ਜਾਂਚ ਪੂਰੀ ਤਾਂ ਨਹੀਂ ਹੋਈ, ਪਰ ਮੁੱਢਲੀ ਜਾਂਚ ਪੜਤਾਲ ਤੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਫੈਕਟਰੀਆਂ ਦਾ ਕੋਈ ਦੋਸ਼ ਨਹੀਂਗਾ ਜੀ, ਉਹਨਾਂ ਦੇ ਕਿਸੇ ਜ਼ਹਿਰੀਲੇ ਪਦਾਰਥ ਕਰਕੇ ਕੁਝ ਨਹੀਂ ਹੋਇਆ ਜੀ, ਉਹਨਾਂ ਦੇ ਕੋਈ ਰਹਿੰਦ ਖੂੰਹਦ ਛੱਡਣ ਕਰਕੇ ਕੁਝ ਨਹੀਂ ਹੋਇਆ। ਇਹ ਤਾਂ ਰੂਟੀਨ ਦੇ ਵਿੱਚ ਕਹਿੰਦੇ ਜਿਹੜਾ ਸੀਵਰੇਜ ਹੈ ਉਹਦੇ ਅੰਦਰ ਇੱਕ ਗੈਸ ਬਣਦੀ ਰਹੀ ਤੇ ਉਹ ਜ਼ਹਿਰੀਲੀ ਗੈਸ ਕਹਿੰਦੇ ਲੀਕ ਕਰ ਗਈ, ਉਹਦੇ ਕਾਰਨ ਇੱਕ ਵਾਪਰਿਆ। ਤੇ ਇੱਕ ਤਰ੍ਹਾਂ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਫੈਕਟਰੀਆਂ ਨੂੰ ਬਿਲਕੁਲ ਤੁਹਾਡਾ ਕਹਿਣਾ ਦਰੁਸਤ ਹੈ ਕਿ ਕਲੀਨ ਚਿੱਟ ਦਿੱਤੀ ਜਾ ਰਹੀ ਆ। ਇਸ ਮਾਮਲੇ 'ਚ ਦਮ ਭਰਿਆ ਜਾ ਰਿਹਾ ਕਿ ਜਿਹੜੀ ਉਹਨਾਂ ਖੇਤਰ ਹੈ ਜਿਹੜਾ ਗਿਆਸਪੁਰੇ ਦਾ, ਉਸ ਖੇਤਰ ਦੇ ਵਿੱਚ ਜਿੰਨਾ ਸੀਵਰੇਜ ਪਾਈਪਲਾਈਨ ਵਿਛੀ ਹੋਈ ਆ, ਜਿੰਨਾ ਉਹ ਢਾਂਚਾ ਹੈਗਾ ਹੈ ਜਿਹਦੇ ਰਾਹੀਂ ਮਤਲਬ ਕਿ ਗੰਦ ਵੱਲ ਸਾਰਾ ਕੁਝ ਘਰਾਂ ਦਾ, ਫੈਕਟਰੀਆਂ ਦਾ, ਉਹ ਸਾਰਾ ਜਾਂਦਾ ਹੈ। ਉਹਦੇ ਵਿੱਚ ਕਹਿੰਦੇ ਜੀ ਕਿਤੇ ਵੀ ਕਿ ਆਲੇ ਦੁਆਲੇ ਉਹ ਗੈਸ ਲੀਕ ਕਰਨ ਦੇ ਲਈ ਜਾਂ ਗੈਸ ਰਿਲੀਜ਼ ਕਰਨ ਦੇ ਲਈ ਜਿਹੜਾ ਪਾਈਪ ਲਾਈ ਜਾਂਦੀ ਆ, ਉਹ ਨਹੀਂ ਕਿਤੇ ਲੱਗੀ ਸੀ। ਇਸ ਲਈ ਕਹਿੰਦੇ ਉਹ ਅੰਦਰ ਇਕੱਠੀ ਹੁੰਦੀ ਰਹੀ ਤੇ ਅਚਾਨਕ, ਪਰ ਇਹ ਕੀ ਹੈ, ਇਸੇ ਦਿਨੇ ਵਾਪਰਨਾ ਸੀ? ਕਿੰਨੇ ਸਾਲਾਂ ਤੋਂ ਚੱਲਦਾ ਸਾਰਾ ਕੁਝ, ਕਿੰਨੇ ਦੇਰ ਤੋਂ ਚੱਲਦਾ? ਇਹਦੇ ਪਿੱਛੇ ਸੋਚਣ ਦੀ ਲੋੜ ਹੈ ਕਿ ਕੀ ਇਹ ਕਿਸੇ ਨੂੰ ਬਚਾਉਣ ਦੀ ਕਵਾਇਦ ਹੈ। ਜਿਵੇਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਵਿਭਾਗਾਂ ਦੇ ਅਧਿਕਾਰੀ, ਮੁਲਾਜ਼ਮ ਪਹੁੰਚ ਰਹੇ ਨੇ, ਕਿਤੇ ਫੈਕਟਰੀਆਂ ਦੇ ਮਾਲਕ ਤਾਂ ਨਹੀਂ ਪਹੁੰਚ ਗਏ ਕਿਸੇ ਕੋਲ, ਕਿਸੇ ਨੂੰ ਮੱਥਾ ਟੇਕ ਕੇ ਆਏ, ਕਿਸੇ ਦੀਆਂ ਲੱਤਾਂ ਗੋਡੇ ਘੁੱਟੇ ਆਏ? ਕੀ ਕਾਰਨ ਹੈ ਇਹਦੇ ਵਿੱਚ ਕਿ ਮੁੱਢਲੀ ਰਿਪੋਰਟ ਦੇ ਵਿੱਚ ਉਹਨਾਂ ਨੂੰ ਬਰੀ ਦਿਖਾਇਆ ਜਾ ਰਿਹਾ ਤਾਂ ਕਿ ਅਗਲੀ ਜਿਹੜੀ ਰਿਪੋਰਟਾਂ ਆਉਣ ਉਹਦੇ ਵਿੱਚ ਇਸ ਰਿਪੋਰਟ ਦਾ ਹਵਾਲਾ ਹੋਵੇ। ਸੋ ਇਸ ਗੱਲ ਦੀ ਪੁਰਜੋਰ ਚਰਚਾ, ਇੱਕ ਪਾਸੇ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਜਿਹੜਾ ਉਹ 500 ਮੀਟਰ ਦਾ ਦਾਇਰਾ ਹੈ, ਉਸ ਦੇ ਵਿੱਚ ਹੀ 500 ਮੀਟਰ ਦੇ ਗਿਆਸਪੁਰਾ ਦੇ ਉਸ ਖੇਤਰ ਦੇ ਵਿੱਚ 45 ਦੇ ਕਰੀਬ ਫੈਕਟਰੀਆਂ ਨੇ ਤੇ ਉਹਨਾਂ ਵਿੱਚੋਂ 40 ਤੋਂ ਵੱਧ ਅਜਿਹੀਆਂ ਫੈਕਟਰੀਆਂ ਜਿਨ੍ਹਾਂ ਨੇ ਕੋਈ ਵੀ ਟ੍ਰੀਟਮੈਂਟ ਪਲਾਂਟ ਸਿਸਟਮ, ਕੋਈ ਇਹ ਸੁਧਾਈ ਸਿਸਟਮ ਨਹੀਂ ਲਾਇਆ ਹੋਇਆ। ਤੇ ਨਤੀਜਾ ਕਹਿੰਦੇ ਉਹ ਅੰਦਰ ਇਕੱਠਾ ਕਰਦੇ ਰਹਿੰਦੇ ਨੇ ਤੇ ਜਦੋਂ ਰਾਤ ਦੇ 11-12 ਵੱਜਦੇ ਨੇ ਫਿਰ ਉਹ ਨੋਜ਼ਲ ਖੋਲ ਦਿੰਦੇ ਨੇ, ਟੂਟੀ ਖੋਲ ਦਿੰਦੇ ਨੇ ਤੇ ਸਾਰੀਆਂ ਉਹ ਜ਼ਹਿਰੀਲੀਆਂ ਗੈਸਾਂ ਵਾਲਾ ਜਿਹੜਾ ਪਾਣੀ ਹੈ, ਉਹ ਸਾਰਾ ਜਿਹੜਾ ਮਤਲਬ ਵੇਸਟੇਜ ਆ ਫੈਕਟਰੀਆਂ ਦਾ ਜ਼ਹਿਰੀਲਾ, ਚਾਹੇ ਉਹ ਡਾਈ ਇੰਡਸਟਰੀ ਦਾ, ਚਾਹੇ ਉਹ ਕੈਮੀਕਲ ਇੰਡਸਟਰੀਆਂ ਦਾ, ਚਾਹੇ ਉਹ ਸਾਡੇ ਰੰਗ ਵਾਲੀਆਂ ਇੰਡਸਟਰੀਆਂ ਦਾ, ਚਾਹੇ ਚਮੜਾ ਉਦਯੋਗ ਦਾ ਜਾਂ ਹੋਰ ਉਦਯੋਗਾਂ ਦਾ, ਉਹ ਸਾਰਾ ਕਹਿੰਦੇ ਫਿਰ ਸੀਵਰੇਜ 'ਚ ਆਉਂਦਾ ਤੇ ਰਾਤ ਨੂੰ 3-4 ਵਜੇ ਤੱਕ ਹੁੰਦਾ ਉਹ ਬੁੱਢੇ ਦਰਿਆ ਤੱਕ ਪਹੁੰਚ ਜਾਂਦਾ ਤੇ ਸਵੇਰ ਨੂੰ ਦੂਆ ਪਾਣੀ ਆਉਂਦਾ, ਉਹ ਸਾਰਾ ਬਾਹਰ ਨਿਕਲ ਜਾਂਦਾ। ਪਰ ਉਸ ਦਿਨ ਕਿਸੇ ਨੇ ਕਹਿੰਦੇ ਲੇਟ ਛੱਡਤਾ ਜਾਂ ਵੱਧ ਮਾਤਰਾ ਛੱਡਤਾ ਜਾਂ ਜ਼ਿਆਦਾ ਖਤਰਨਾਕ ਧਾਤਾਂ ਆ ਗਈਆਂ, ਕੁਛ ਕੀ ਕਾਰਨ ਵਾਪਰਿਆ ਕਿ ਉਹ ਅਚਾਨਕ ਇਹ ਵਾਪਰਿਆ। ਪਰ ਹੁਣ ਉੱਥੇ ਦੀ ਬਕਾਇਦਾ DC ਵੱਲੋਂ ਮੁੱਢਲੀ ਰਿਪੋਰਟ ਜਿਹੜੀ ਸਰਕਾਰ ਨੂੰ ਭੇਜੀ ਗਈ ਆ, ਉਸ ਦੇ ਵਿੱਚ ਬੇਸ਼ੱਕ ਉਹਨਾਂ ਨੇ ਕਿਹਾ ਕਿ ਇਹ ਮੁੱਢਲੀ ਸ਼ੁਰੂਆਤੀ ਰਿਪੋਰਟ ਆ, ਇਸ ਨੂੰ ਅੰਤਮ ਰਿਪੋਰਟ ਨਾ ਮੰਨਿਆ ਜਾਵੇ, ਇਹ ਅਜੇ ਪੂਰੀ ਜਾਂਚ ਹੋਣੀ ਆ, ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ, ਵੱਖ-ਵੱਖ ਏਜੰਸੀਆਂ ਦੀਆਂ ਰਿਪੋਰਟਾਂ ਅਜੇ ਨੱਥੀ ਹੋਣੀਆਂ ਨੇ। ਪਰ ਅਸੀਂ ਮੁੱਢਲੀ ਜਿਹੜੀ ਪੜਤਾਲ ਕੀਤੀ ਆ ਉਹਦੇ ਬਾਰੇ ਨਾਲ ਜਾਣਕਾਰੀ ਮਿਲੀ ਆ ਜੀ ਕਿ ਫੈਕਟਰੀਆਂ ਦਾ ਕੋਈ ਲੈਣਾ ਦੇਣਾ ਨਹੀਂ, ਸਿਰਫ ਜਿਹੜੀ ਆ ਇਹ ਸੀਵਰੇਜ ਸਿਸਟਮ ਹੈ ਉਹ ਸਹੀ ਨਾ ਹੋਣ ਕਰਕੇ ਉਹਦੇ ਲਈ ਉਹਦੀ ਗੈਸ ਲੀਕ ਰਿਲੀਜ਼ ਕਰਨ ਦੇ ਲਈ ਪਾਈਪਾਂ, ਚਿਮਨੀਆਂ ਨਾ ਲੱਗੀਆਂ ਹੋਣ ਕਰਕੇ ਇਹ ਕਾਰਨ ਵਾਪਰਿਆ ਜੀ। ਸੋ ਮੁੱਢਲੀ ਰਿਪੋਰਟ ਦੇ ਵਿੱਚ ਇੱਕ ਤਰ੍ਹਾਂ ਨਾਲ ਫੈਕਟਰੀਆਂ ਨੂੰ ਬਚਾਉਣ ਦੀ ਕਵਾਇਦ ਹੈ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਬਿਲਕੁਲ ਜੀ, ਤਰੀਕੇ ਹੁੰਦੇ ਆ ਨਾ ਇਹ ਬਚਾਉਣ ਦੇ। ਹੂੰ ਹੂੰ ਪਤਾ ਨਹੀਂ ਕਦ ਤੋਂ ਹੀ ਚੱਲ ਰਿਹਾ ਇਹ ਕੰਮ।